सिख आए ने। अच्छा सिख आया किसी वक्त उन्होंने दे सिर ते परचे आए, उन्होंने आप च रांद पई हुई, वो सिख कुछ ऐसे 2 जने रह गए। इधर भी सिखा दे मकान सही हारे ਸਾਹਮਣੇ ਦਰਵਾਜ਼ਾ ਹੁੰਦਾ ਸੀ। सामने एक दरवाजा होता सी ਵੱਡਾ। ਇਹ ਤੇ ਬੱਬਾ ਜੀ ਉਵੇਂ ਦਰਵਾਜ਼ੇ ਬਣੇ ਸੀ ਜਿਵੇਂ ਪਹਿਲੇ ਪਿੰਡਾਂ ਦੇ ਦਰਵਾਜ਼ੇ ਬਣੇ ਹੁੰਦੇ ਸੀ ਤੇ ਬੰਦ ਕਰ ਦਿੱਤੇ ਤੇ ਪਿੰਡ ਦੇ ਅੰਦਰ ਹੀ ਸਾਰੇ हाँ ਪਹਿਰਾ ਲੱਗ ਜਾਣਾ। हाँ जी ਵੀ ਇਸ ਪਿੰਡ ਦਾ ਨਾਮ ਗਾਦਾ ਸਿੰਘ ਜੀ ਦੇ ਨਾਮ ਤੋਂ ਹੈ ਤੇ ਇਸ ਸਕੂਲ ਦਾ ਨਾਮ ਵੀ ਤੁਸੀਂ ਦੇਖ ਸਕਦੇ ਹੋ ਗਵਰਨਮੈਂਟ ਪ੍ਰਾਇਮਰੀ ਸਕੂਲ ਗਾਂਦਾ ਸਿੰਘ। ਅੱਗੇ ਐਡੀ ਡੀਮਾਂ ਹੁੰਦੀਆਂ ਸਨ ਵੱਡੀਆਂ ਵੱਡੀਆਂ, ਅੱਛਾ ਤੇ ਉਹ ਡੀਮਾਂ ਦੇ ਨਾਲ ਨਾ ਮਕਾਨ ਉਸਰੇ ਹੋਏ ਸਨ ਸਿੱਖਾਂ ਦੇ। 2 ਗਾਡਰ ਰੱਖੇ ਹੋਏ, 8 ਫੁੱਟ ਤੋੜੇ ਰੱਖੇ, ਵੱਡੇ ਵੱਡੇ ਅਲੱਗ ਬਣੇ ਹੋਏ। ਉਹ ਅਰਜਨ ਦਾ ਸਿੱਖ ਵਜਦਾ, ਸਿੱਖ ਅਰਜਨ ਸੀ, ਉਹਦਾ ਵਜਦਾ ਸੀ ਉਹ ਪਰਾ ਖੜਾ ਖੂਹ। ਅਸਲਾਮੁਅਲੈਕੁਮ, ਸਤਿ ਸ੍ਰੀ ਅਕਾਲ, ਨਮਸਤੇ। ਜਿਵੇਂ ਸਾਂਝਾ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਬਹਾਵਲ ਨਗਰ ਦੀ ਤਹਿਸੀਲ ਮਿੰਚਨਾਬਾਦ ਦਾ ਪਿੰਡ ਚੱਕ ਗਾਂਦਾ ਸਿੰਘ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖ ਸਰਦਾਰਾਂ ਦਾ ਪਿੰਡ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ, ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ, ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ। ਹੁਣ ਅਸੀਂ ਜਾ ਰਹੇ ਹਾਂ ਮੇਨ ਮਿੰਚਨਾਬਾਦ ਰੋਡ ਤੋਂ ਇਸ ਪਿੰਡ ਨੂੰ। ਇਸ ਪਿੰਡ ਦੇ ਇੰਟਰ ਹੁੰਦਿਆਂ ਵੀ ਇੱਕ ਸਾਨੂੰ ਬੋਰਡ ਵੇਖੋ ਇੱਥੇ ਦੇਖਣ ਨੂੰ ਮਿਲਦਾ, ਚੱਕ ਗਾਦਾ ਸਿੰਘ। ਇਹ ਹੈ ਜੀ ਇਸ ਪਿੰਡ ਦਾ ਸਕੂਲ ਗਵਰਨਮੈਂਟ ਪ੍ਰਾਇਮਰੀ ਸਕੂਲ ਗਾਂਦਾ ਸਿੰਘ। ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਕੂਲ ਨਹੀਂ ਹੋਇਆ ਕਰਦਾ ਸੀ। ਅੱਜ ਵੀ ਇਸ ਪਿੰਡ ਦਾ ਨਾਮ ਗਾਦਾ ਸਿੰਘ ਜੀ ਦੇ ਨਾਮ ਤੋਂ ਹੈ ਤੇ ਇਸ ਸਕੂਲ ਦਾ ਨਾਮ ਵੀ ਤੁਸੀਂ ਦੇਖ ਸਕਦੇ ਹੋ ਗਵਰਨਮੈਂਟ ਪ੍ਰਾਇਮਰੀ ਸਕੂਲ ਗਾਂਦਾ ਸਿੰਘ। ਤੇ ਇਹ ਹੈ ਇਸ ਪਿੰਡ ਦੀ ਪਹਿਲੀ ਬਣਾਈ ਗਈ ਮਸਜਿਦ। ਕਈ ਲੋਕ ਦੱਸਦੇ ਨੇ ਕਿ ਇਸ ਪਿੰਡ ਵਿੱਚ ਮਸਜਿਦ ਨਹੀਂ ਹੋਇਆ ਕਰਦੀ ਸੀ, ਪਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮਸਜਿਦ ਹੋਇਆ ਕਰਦੀ ਸੀ ਤੇ ਮਸਜਿਦ ਦੇ ਨਾਲ ਹੀ ਗੁਰਦੁਆਰਾ ਵੀ ਹੁੰਦਾ ਸੀ। अस्सलाम वालेकुम बाबा जी। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਸ਼ੁਕਰੀਆ। ਇਹ ਬੱਬਾ ਜੀ ਆਪਣਾ ਜਿਹੜਾ ਪਿੰਡ ਹੈਗਾ, ਇਹ ਪਿੰਡ ਕੱਚਾ ਹੁੰਦਾ ਸੀ ਕਿ ਪੱਕਾ ਜੀ? ਜੀ ਪਹਿਲੇ ਤਾਂ ਹੈਗੇ ਕੱਚੇ, ਅੱਛਾ ਤੇ ਸਿੱਖਾਂ ਦੇ ਪਾਏ ਸਨ ਮਕਾਨ, ਤੇ ਉਹ ਕੱਚੇ ਹੈਗੇ ਸਨ। ਤੇ ਮੁੜਾ ਹੁਣ ਪਿੱਛੋਂ ਵੱਧਦਾ ਮੁੜਾ ਕੱਚੇ ਹੋ ਗਏ, ਪੱਕੇ ਹੋ ਗਏ ਨੇ। ਤੇ ਵਿੱਚ 1 2 5 7 ਕੋਠੇ ਜਿਹੜੇ ਆਏ ਉਹ ਪੱਕੇ ਸਨ। ਦਰਵਾਜ਼ਾ ਆਇਆ, ਉਹ ਦਰਵਾਜ਼ਾ ਹੈਗਾ ਸੀ ਸਿੱਖਾਂ ਦਾ ਬਣਿਆ, ਉਹ ਪੱਕਾ ਸੀ। ਤੇ ਹੋਰ ਕੋਈ 4 5 ਮਕਾਨ ਪੱਕੇ ਆ, ਦੂਜੇ ਸਾਰੇ ਕੱਚੇ ਸਨ ਤੇ ਇੱਟਾਂ ਦੇ ਉਸਾਰੇ ਹੋਏ। ਤੇ ਉਹਨਾਂ ਤੋਂ ਬਾਅਦ ਸਾਡੇ ਖੂਹ ਅਸੀਂ ਆ ਤੇ ਲਏ ਨੇ, ਤੇ ਇੱਥੇ ਸਾਨੂੰ ਜ਼ਮੀਨ ਆ ਪਈ ਹੈ। ਤੇ ਅਸੀਂ ਉਹਨਾਂ ਤੋਂ ਬਾਅਦ ਅਸੀਂ ਖੂਹ ਆ ਦਾ ਸਾਨੂੰ ਟੱਕਰਾ ਇੱਕ ਸਾਰੀ ਪੱਤੀ ਨੂੰ ਟੱਕਰਾ। ਇਹ ਖੂਹ ਕਿੰਨੇ ਕੁ ਸੀ ਬਾਬਾ ਜੀ ਆਪਣੇ ਪਿੰਡ ਦੇ ਖੂਹ? ਖੂਹ ਦੇ ਆਪਣੇ ਪਿੰਡ ਦੇ 4 ਖੂਹ ਸਨ। ਸਹੀ, ਇਹਨਾਂ ਦਾ ਕੋਈ ਨਾਮ ਵੀ ਹੁੰਦਾ ਸੀ ਕਿ ਖੂਹ ਹੀ ਕਹਿੰਦੇ ਸੀ? ਨਹੀਂ, ਖੂਹ ਲੈਂਦੇ ਸੀ। ਇੱਕ ਤਾਂ ਉਹ ਅਰਜਨ ਦਾ ਸਿੱਖ ਵਜਦਾ, ਸਿੱਖ ਅਰਜਨ ਸੀ, ਉਹਦਾ ਵਜਦਾ ਸੀ ਉਹ ਪਰਾ ਖੜਾ ਖੂਹ। ਇੱਕ ਖੂਹ ਸਾਡਾ ਹੈਗਾ ਸੀ ਇਹ ਕਾਨੇ ਦਾ। ਅੱਛਾ। ਤੇ ਉਹਦੇ ਤੋਂ ਬਾਅਦ ਉਹ ਅਸੀਂ ਆਏ ਉਧਰੋਂ ਹਿੰਦੁਸਤਾਨ ਮੈਨੂੰ ਆਇਆ ਤੇ ਅਸੀਂ ਮਤਲਬ ਕਿ 47 ਤੋਂ ਪਹਿਲੇ ਬਾਬਾ ਜੀ ਕੋਈ ਨਹੀਂ ਸੀ ਹੁੰਦੀ ਮਸਜਿਦ? ਨਹੀਂ, ਕੋਈ ਨਹੀਂ। ਠੀਕ। ਅੱਛਾ, ਉਹਦੇ ਤੋਂ ਬਾਅਦ ਜ਼ਮੀਨਾਂ ਪਈਆਂ ਨੇ ਤੇ ਉਹ ਘਰੋ ਘਰ ਹਰ ਕੋਈ ਆਪੋ ਆਦਾ ਪੱਕੇ ਮਕਾਨ ਮੰਦਰ ਜਗੇ ਪੱਕਾ ਪਾਵਣ ਲੱਗ ਪਿਆ। ਅੱਗੇ ਐਡੀ ਡੀਮਾਂ ਹੁੰਦੀਆਂ ਸਨ ਵੱਡੀਆਂ ਵੱਡੀਆਂ, ਤੇ ਉਹ ਡੀਮਾਂ ਦੇ ਨਾਲ ਨਾ ਮਕਾਨ ਉਸਰੇ ਹੋਏ ਸਨ ਸਿੱਖਾਂ ਦੇ। 2 ਗਾਡਰ ਰੱਖੇ ਹੋਏ, 8 ਫੁੱਟ ਤੋੜੇ ਰੱਖੇ, ਵੱਡੇ ਵੱਡੇ ਅਲੱਗ ਬਣੇ ਹੋਏ। ਤੇ ਉਹ ਭੰਨ ਤੇ ਮੋੜਾ ਦਾ ਮੰਦਰ ਚੰਗੇ ਪੱਕੇ ਬਣਾਏ ਨੇ। ਤੇ ਖੂਬ ਮੋੜਾ ਸੀ ਬਾਂਧਦੇ ਰਹੇ। ਹੁਣ ਅਗਲੇ ਦੁਆਰਾ ਚਾ ਕੋਈ 10 ਸਾਲ ਹੋ ਗਏ ਜਾਂ 15 ਸਾਲ ਹੋ ਗਏ, ਖੂਬ ਬੰਦ ਹੋ ਗਏ ਤੇ ਆ ਬੋਰ ਚੱਲ ਗਏ ਨੇ। ਹਾਂਜੀ। ਸਾਡਾ ਉਸ ਰਕਬਾ ਹੈਗਾ ਉੱਥੇ ਪਿਛਾ, ਉੱਥੇ ਅਸੀਂ ਬੋਰ ਆਦਾ ਖੂਹ ਲਵਾਇਆ ਸੀ। ਉਸ ਖੂਹ ਦੇ ਵਿੱਚ ਅਸੀਂ ਲਾ ਤੇ ਵਿਹਲੇ ਹੁੰਦੇ ਗਏ ਜੋ ਤੂੰ ਬੋਰ ਚੱਲ ਗਿਆ ਸਰਕਾਰੀ। ਅੱਛਾ। ਉਹ ਸਰਕਾਰੀ ਬੋਰ ਮੋੜ ਪਾਣੀ ਲੱਗਦਾ ਰਿਹਾ, ਉਹ ਸਾਡਾ ਖੂਹ ਬਰਾਬਾਦ ਹੋ ਗਿਆ। ਤੇ ਬਾਬਾ ਜੀ ਕੋਈ ਮੇਲਾ ਲੱਗਦਾ ਆਪਣੇ ਪਿੰਡ 'ਚ? ਕੋਈ ਮੇਲਾ? ਨਹੀਂ, ਆਪਣੇ ਪਿੰਡ 'ਚ ਮੇਲਾ ਨਹੀਂ ਲੱਗਦਾ। ਅੱਛਾ। ਹਾਂ, ਪਿੰਡ 'ਚ ਮੇਲਾ ਨਹੀਂ ਲੱਗਿਆ। ਪਹਿਲੇ ਲੱਗਦਾ ਇੱਕ ਤਾਂ ਆ ਜਿੱਥੇ ਮਕਾਨ ਪਾਏ ਖੜੇ ਨੇ ਇੱਥੇ ਖੂਹ ਆ। ਅੱਛਾ।
ਇੱਕ ਖੂਹ ਸਾਡਾ ਹੈਗਾ ਸੀ, ਇੱਕ ਇੱਥੇ ਕੱਲੋਕਾਂ ਦਾ ਖੂਹ ਹੈ ਤੁਸਾਮਾ ਖੜਾ, ਇੱਕ ਖੂਹ ਸਾਡੀ ਪੱਤੀ ਚੋਂ ਪਰਾ ਖੜਾ ਹੋਇਆ। ਇਹ ਚਾਰ ਪੱਤੀਆਂ 'ਚ ਮੁੜ ਇੱਕ ਖੂਹ ਇੱਥੇ ਨਵਾਂ ਲਵਾਇਆ ਸਾਡੇ ਚਾਚੇ ਦੇ ਪੁੱਤਰਾਂ ਨੇ, ਉਹ ਅਸੀਂ ਵੀ ਖੂਹ ਨਵਾਂ ਸਕੂਲ ਹੈਗਾ ਸੀ ਸਕੂਲ ਇੱਥੇ ਲਵਾਇਆ। ਪਹਿਲਾਂ ਕੁਛ ਵੀ ਨਹੀਂ ਆ, ਕੁਛ ਫਿਰ ਕਿੱਥੇ ਬੱਚੇ ਪੜਨ ਆਪਣੇ ਪਹਿਲੇ ਕਿੱਥੇ ਜਾਂਦੇ ਆ ਜਦੋਂ ਇੱਥੇ ਆਏ ਆ? ਪਿੱਛੂ ਪਾਇਆ ਨੇ। ਅੱਛਾ ਪਹਿਲਾਂ ਕੋਈ ਨਹੀਂ ਸੀ ਜ਼ਮੀਨ। पहले को नहीं, स्कूल मेरी चोरी बड़े भी नहीं देता है जागा दे थे जो उन्हें स्कूल बनाया। ਹਾਂਜੀ हाँ सिखा वाला भाई वो पहले भाई वो स्कूल है जरा वो स्कूल पे आए, ਹਾਂਜੀ मेरी चोरी बने भी है, उसने दिते 2 कनाल धरती बेची है, बेचते तो स्कूल पे आ 2 कनाल उनकी पई है, 2 कनाल नाल स्कूल 2 कनाल में स्कूल पे आ। ਅੱਛਾ कोई आज 10 साल या 20 साल हो गए वो स्कूल पाए न, बस अगे कुछ भी नहीं है, ਕੁਛ ਵੀ ਕੋਈ ਨਹੀਂ, ਕੋਈ ਹਾਂ, ਹਾਂ। ਸਕੂਲ ਸਕਾਲ ਕੁਛ कोई ਨਹੀਂ। स्कूल नहीं है, कोई मस्जिद नहीं ਬਾਬਾ है। ਜੀ ਜਿਹੜੇ ਇੱਥੋਂ ਗਏ ਨੇ ਉਹਨਾਂ ਚੋਂ ਕਦੀ ਕੋਈ ਪਿੰਡ ਵੇਖਣ ਆਇਆ? ਕੋਈ ਨਹੀਂ। तू गए तो ਹਾਂ नहीं, कोई नहीं आया। ਕੋਈ ਵੀ ਨਹੀਂ ਆਇਆ। हाँ हाँ ਤੇ सिख आए ने, ਅੱਛਾ सिख आया किसी वक्त उन्होंने सिर ते परचे आए, उन्होंने आप च रांद पई हुई, वो सिख कुछ ऐसे 2 जने रह गए ते रहा है ना, वो कोई उन्होंने सिर ते बलेम लगा सी तो 2 जने रह मुड़ हो जाते रहे, उसले पाबंदी को नहीं आई, मुड़ अच्छा। पिछू पाबंदियां हो गई। ਸਹੀ हाँ आज तो राय ने वो साढ़े पनाह लमन वास्ते ते गए सन अपने चू उथू भाईचारा। ਅੱਛਾ हाँ भाईचारे है सन सिखा नाल ते उथू आए सन तो उन्होंने मारा सी बंदा मारा सी तो कोई 2 जने इत्थे रहे मुड़ा ਸਹੀ, ਮਤਲਬ ਪਿੰਡ ਦਾ ਬੰਦਾ ਕੋਈ ਵੀ ਨਹੀਂ ਵਾਪਸ ਆਇਆ? ਜਿਹੜੇ ਗਏ ਉਹ ਗਏ ਇੱਥੋਂ। हाँ कोई ना इधर आए ना इधर उधर गए। ਇਹ ਬਾਬਾ ਜੀ ਇੱਥੇ ਕੋਈ ਮੁਸਲਮਾਨ ਲੋਕਲ ਵੀ ਰਹਿੰਦੇ ਸੀ? ਕੋਈ ਨਹੀਂ। अच्छा कोई रहिंदे ने आओ बस्ती वाले, ਕਿਹੜੀ ओ ਬਸਤੀ? बस्ती आ अगली वाले नौकर रहे ने, वो अगली बस्ती वाली पठाना दी, वो बस्ती में 4-5 घर वो रहे ने। ਅੱਛਾ हाँ ਬਾਕੀ ਇਸ ਪਿੰਡ 'ਚ ਮਹਾਜਰ ਹੀ ਆਏ ਫਿਰ ਸਾਰੇ? हाँ माजर ही आए सारे। ਤੇ ਇਹ ਬਾਬਾ ਜੀ ਉਧਰੋਂ ਇੱਕੋ ਪਿੰਡ ਤੋਂ ਉੱਠ ਕੇ ਆਏ ਕਿ ਇਹ ਵੀ ਸਾਰੇ ਖਿੱਲਰ ਕੇ नहीं ਆਏ? खिलर ਕੋਈ ਕਿਤੋਂ, ਕੋਈ खिलर ਕਿਤੋਂ? खिलरते आए ने। ਅੱਛਾ हाँ आप आए खिलरते को किद बुदाया को किद बुदाया आप आए खिलरते है। ਸਹੀ। साडा पिंड जरा पिछा ਹਾਂਜੀ। नवी मस्जिद बना दे पैसा से असी मस्जिद उसारी है, मैनू चंगा बलाया चोर नाल तकड़ा ऐस नहीं डहा से मेरे भाई है मेरा बड़ा, उसने 5 इट्ठा हेठ उत्ते जोड़ ते इत्थे मिस्त्री नू तड़ी ते रखिया, ਸਹੀ चंगी जवानी आई। ਸਹੀ। ਕਿਹੜਾ ਪਿੰਡ ਸੀ ਆਪਣਾ ਉਹ? वो कमीनपुर। ਅੱਛਾ हाँ ਤੇ ਜ਼ਿਲ੍ਹਾ ਉਹਨੂੰ ਕਿਹੜਾ ਲੱਗਦਾ ਸੀ? जिला फिरोजपुर बीकानेर सारा लगता सी। ਸਾਰਾ ਹੀ ਲੱਗਦਾ हाँ ਸੀ। ਉਹ ਤਾਂ ਫਿਰ ਬਾਬੇ ਨੇੜੇ ਹੀ ਹੈ ਫਿਰੋਜ਼ਪੁਰ ਤੇ ਇੱਧਰ। हाँ नेड़े सी जिवें अपन मिंचन ਹਾਂਜੀ इतना ਮਿੰਚਨਾ अपना मंडी लगती सी। ਠੀਕ ਸਹੀ। ਠੀਕ ਹੋ ਗਿਆ ਬਾਬਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ। ਪਰ ਇੱਧਰ ਵੀ ਸਿੱਖਾਂ ਦੇ ਮਕਾਨ ਸਹੀ। ਸਾਰੇ ਸਾਹਮਣੇ ਦਰਵਾਜ਼ਾ ਹੁੰਦਾ ਸੀ। ਸਾਹਮਣੇ ਇੱਕ ਦਰਵਾਜ਼ਾ ਹੁੰਦਾ ਸੀ ਵੱਡਾ, ਇਹ ਤੇ ਬਾਬਾ ਜੀ ਉਵੇਂ ਦਰਵਾਜ਼ੇ ਬਣੇ ਸੀ ਜਿਵੇਂ ਪਹਿਲੇ ਪਿੰਡਾਂ ਦੇ ਦਰਵਾਜ਼ੇ ਬਣੇ ਹੁੰਦੇ ਸੀ ਤੇ ਬੰਦ ਕਰ ਦਿੱਤੇ ਤੇ ਪਿੰਡ ਦੇ ਅੰਦਰ ਹੀ ਸਾਰੇ ਹਾਂ ਪਹਿਰਾ ਲੱਗ ਜਾਣਾ। ਹਾਂ ਜੀ, ਸਹੀ। ਇੱਕ ਇੱਥੇ ਹੋਣਾ, ਇੱਕ ਵੱਡਾ ਗੇਟ ਹੁੰਦਾ ਸੀ। ਅੱਛਾ ਆ ਵੀ ਸਮਝ ਅੱਛਾ ਹਾਂ, ਇੱਧਰ ਸਾਰੀ ਕੱਚੀ ਵਰਦੀ ਸੀ, ਕੱਚੇ ਮਕਾਨ ਸੀ, ਪਿਛਾਂ ਸੀ। ਸਹੀ। ਮਤਲਬ ਇਹ ਵੀ ਹੈਗਾ ਇਧਰੋਂ ਹੀ ਵੱਧ ਗਿਆ, ਇਧਰੋਂ ਹੀ ਵੱਧ ਗਿਆ, ਗਲੀਆਂ ਭੀੜੀਆਂ ਹੋ ਗਈਆਂ। ਹਾਂਜੀ। अस्सलाम वालेकुम बाबा जी। वालेकुम सलाम। क्या चाहिए? ठीक है। ऐसे नाम दसो तुसी आपदा ਉਹਦਾ। ਮੈਂ ਰਾਜ ਮੁਹੰਮਦ ਅਸਵਾਰ ਬਾਬਾ ਜੀ ਦਾ ਮੁਹੰਮਦ ਅਬਾਸ। ਸਹੀ। ਬਾਬਾ ਜੀ ਸਾਨੂੰ ਕੋਈ ਪਿੰਡ ਬਾਰੇ ਦੱਸੋ, ਆਪਣਾ ਪਿੰਡ ਪਹਿਲੇ ਕਿਵੇਂ ਹੁੰਦਾ ਸੀ? ਮੈਂ ਉਹ ਇੰਡੀਆ ਉਡੀ ਹੈ ਹਿੰਦੁਸਤਾਨ ਦੇ ਇਕੱਠੇ ਕੁੱਟੇ ਹੈ, ਮੁਸਲਮਾਨ ਵਿੱਚ ਥੋੜੇ ਹੈ ਤੇ ਇਹ ਗਨੇ ਆ ਮੋਦੀ ਸਾਲਾ ਚੱਲੀ ਪਈ ਤੇ ਲੋਟੀ ਪਈ ਉਹਦੇ ਲੋਟੀ ਵਿੱਚ ਮੁੜੇ ਅੱਧੇ ਚਲੇ ਜਾਏ ਤੇ ਪਿੱਛੇ ਚਲੇ ਜਾ ਹਾਂ ਉਹ ਕਿੱਲਰ ਕੇ ਨਾ ਕਿ ਆ ਕਿਲਰ ਗਿਆ ਆਪ ਉਹ ਨਾ ਉਹਦੇ ਥੋੜਾ ਸਹਿਸਾ ਖਾਲੋਦਾਰ ਹੋਇਆ। ਉਸ ਤੋਂ ਬਾਅਦ ਮੋਸ਼ੀ ਉਦੋਂ ਆ ਤੇ ਆ ਗਏ ਇੱਥੇ ਆ ਤੇ ਉਹਨਾਂ ਦੀ ਜਗ੍ਹਾ ਪਈ ਉਹ ਸਾਨੂੰ ਲੱਭੀਆਂ। ਜ਼ਾਰੀ ਗੱਲ ਉਹ ਤੇ ਫਿਰ ਬਾਬਾ ਉਹਨਾਂ ਨੂੰ ਤੁਹਾਡੀਆਂ ਲੱਭ ਗਈਆਂ। ਆ ਉਹਨਾਂ ਹਾਜ਼ਰ ਰਸ ਦੇ ਆ ਉਹ ਇਸ ਤਰ੍ਹਾਂ ਮੁਵਸਤਾ ਤੇ ਬਾਬਾ ਜੀ ਕਿਵੇਂ ਤੁਸੀਂ ਕੱਚਾ ਪੱਕਾ ਸੀ? ਕੱਚਾ ਸੀ ਕਿ ਛੱਪੜੀ ਜਾਣ ਸੀ, ਸਿਰਫ ਸਿੱਖਾਂ ਦੇ ਚੌਕ 'ਚ ਮਕਾਨ ਸੀ ਪੱਕੇ, ਦਰਵਾਜ਼ੇ ਬਣੇ ਆ ਵੀ ਸਮਝ। ਉਹ ਸਿੱਖਾਂ ਦੇ ਦਰਵਾਜ਼ੇ ਚੌਕ ਬੜਾ ਖੁੱਲ੍ਹਾ ਸੀ। ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਆਉਂਦੇ ਗਏ ਉਵੇਂ ਆਪਾਂ ਉਹ ਬਣਾਏ ਰਹੇ। ਸਹੀ। ਇੱਥੇ ਦੇ ਲੋਕਲ ਮੁਸਲਮਾਨ ਵੀ ਹੈਗੇ ਸੀ ਕਿ ਨਹੀਂ ਜੀ? ਨਹੀਂ ਲੋਕਲ ਮੁਸਲਮਾਨ ਸਾਰੇ ਆਏ ਇੱਥੇ ਦੇ ਸਕਵੇ ਆਏ ਇੱਥੇ ਨਾ ਦੇ ਮੁਸਲਮਾਨ ਉਹ ਜਿਹੜੇ ਥੇ ਉਦੋਂ ਆਲਾ
थोड़े दुआ है ये इतने सारे आए पठान सारे मार के चल जाए ਹਾਲੇ ਵੀ ਹੈਗੇ ਨੇ ਪਿੰਡ ये है सारे जनो तक सारा ही पठान का है ਇੱਥੋਂ ਜਿਹੜਾ ਬਾਹਰ ਚੱਕ ਆਂਦਾ ਹੈ जी वो सारे आवाज में बैठे ਉਹ ਲੋਕਲ ਨਹੀਂ ਇੱਥੇ ਸਿਰਫ ਉਹ ਹੀ ਰਹਿੰਦੇ ਸੀ ਸਿੱਖ ਹੀ ਹਨ हाँ इतने ही लोग है ना दूजा कौमों में छोरे है बोले सिख ज्यादा करिए हाँ खोखर बिरादरी आई कोई कुछ बात तो बोले सुखेरे आए थे विरोधी आए सारे ਤੇ ਇੱਥੇ ਜਦੋਂ ਆਏ ਇੱਥੇ ਮਸਜਿਦ ਹੁੰਦੀ ਸੀ ਕਿ ਆ ਕੇ ਬਣਾਈ मसीत मस्जिद है मसीत हाई लेकिन कच्ची सी कच्ची हाँ और कच्ची सी ਠੀਕ ਜਿੱਥੇ ਉਹਨੂੰ ਪੱਕੀ ਬਣੀ या on पक्की ਉਹ ਉੱਥੇ ਹੁੰਦੀ ਸੀ ਮਸਜਿਦ बदले ना बदले नहीं हो चल रहा गादा सिंह गादा सिंह ने कागजां च गादा सिंह ही चल रहा है ਇਹ ਕਿੰਨਾ ਰਕਬਾ ਤੁਸੀਂ ਕਿੰਨਾ ਰਕਬਾ ਹੋਣਾ ਆਪਣੀਆਂ ਆਬਾਦੀਆਂ ਪਾ ਕੇ ਤੇ ਸਾਰਾ ਇਸ ਪਿੰਡ ये सारे पिंड का रकबा 400 मुरब्बा है हाँ जी 400 मुरब्बा ਇਹ ਬੱਬਾ ਦੀ ਮਾਜਰ ਸਾਹਮਣੇ ਇੱਕ ਹੀ ਜਗ੍ਹਾ ਤੋਂ ਆਈਆਂ ਕਿ ਲੈਦਾ ਲੈਦਾ ਪਿੰਡਾਂ लेगा पिंडों कोई चक पा वजदा हो तो कोई एक तेवला थी काम आज तो तोड़ा कोई हबोर तो कोई जलमेर खेड़े हाँ ये तू है ਇਹ ਆਪਣੇ ਪਿੰਡ ਨੂੰ ਕਿਹੜੀ ਕਿਹੜੀ ਬਰਾਦਰੀ ਬੈਠੀ इतने सुखेरे कल्लो के पठान खुखर खर ਚੋਟੀਏ आगे समय चोटिए हाँ। ये ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਵੀ ਸਾਨੂੰ ਟਾਈਮ ਦਿੱਤਾ ਗੱਲਾਂ ਦੱਸਣੀਆਂ ਤੁਹਾਨੂੰ ਅੱਜ ਅਸੀਂ ਆਪ ਸਭ ਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦਾ ਜ਼ਿਲ੍ਹਾ ਬਹਾਵਲ ਨਗਰ ਦੀ ਤਹਿਸੀਲ ਮਿੰਚਨਾਬਾਦ ਦਾ ਪਿੰਡ ਚੱਕ ਗਾਦਾ ਸਿੰਘ। ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਰੱਬ ਰਾਖਾ।